ਤੇ ਤਲਾਲ ਚੌਧਰੀ ਸਾਹਿਬ ਜਿਹੜਾ ਹੈ ਉਹ ਕਿਹਾ ਹੈ ਕਿ ਜੀ ਇਹ ਲੱਤਾਂ ਦੇ ਭੂਤ ਨੇ, ਇਹਨਾਂ ਨੂੰ ਜਿਹੜਾ ਹੈ ਗੱਲਾਂ ਨਾਲ ਨਹੀਂ ਸਮਝਾਇਆ ਜਾ ਸਕਦਾ। ਮੈਂ ਆਪਣੇ ਇੰਟਰੋ 'ਚ ਵੀ ਕਿਹਾ ਕਿ ਜਿਹੜੀ ਤਲਖੀ ਹੈ ਬਹੁਤ ਜ਼ਿਆਦਾ ਆ ਗਈ ਹੈ, ਬਹੁਤ ਹੀ ਸਖਤ ਕਿਸਮ ਦੇ ਬਿਆਨਾਤ ਦਿੱਤੇ ਜਾ ਰਹੇ ਨੇ ਵਫਾਕੀ ਵਜ਼ਰਾਤ ਦੀ ਤਰਫ ਕੋਲ ਵੀ। ਸਰ ਇਹਦਾ ਕੀ ਮਤਲਬ ਲਈ ਹੈ ਸਰ? ਬਿਸਮਿल्लाह रहमान रहीम। देखो ਜਿਹੜੀ ਗੱਲ ਹਕੂਮਤ ਕਰ ਰਹੀ ਹੈ ਜਾਂ ਜਿਹੜੀ ਗੱਲ ਅਤਾ ਤਾਰੜ ਸਾਹਿਬ ਜਾਂ ਤਲਾਲ ਚੌਧਰੀ ਜਾਂ DGISPR ਦੀ ਹੈਗੀ ਆ, ਉਹ ਜਵਾਬ ਆ। ਜਿਹੜਾ ਪਹਿਲਾ ਹਮਲਾ ਕੀਤਾ ਗਿਆ ਹੈ ਉਹ ਖਾਨ ਸਾਹਿਬ ਨੇ ਕੀਤਾ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਜਿਹੜੀ ਟਵੀਟ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਚੀਫ ਆਫ ਆਰਮੀ ਸਟਾਫ ਜਾਂ CDF ਨੂੰ ਉਹਨਾਂ ਵਾਸਤੇ ਗਲਤ ਅਲਫਾਜ਼ ਇਸਤੇਮਾਲ ਕੀਤੇ ਨੇ। ਨੰਬਰ 2 ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੇ NDU 'ਚ ਜਿਹੜਾ ਇੱਕ ਨੈਸ਼ਨਲ ਸਿਕਿਉਰਿਟੀ ਵਰਕਸ਼ਾਪ ਆ, ਉਹਦੇ 'ਚ ਜਿਹੜੇ PTI ਦੇ ਮੈਂਬਰ ਉਸ ਵਰਕਸ਼ਾਪ 'ਚ ਹਿੱਸਾ ਲੈ ਰਹੇ ਨੇ, ਉਹਨਾਂ ਨੂੰ ਉਹਨਾਂ ਨੇ ਮੀਰ ਜਾਫਰ ਮੀਰ ਸਾਦਕ ਕਿਹਾ ਹੈ। ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਜੋ ਵੀ ਆਦਮੀ ਜਾਂ PTI ਦਾ ਮੈਂਬਰ ਫੌਜ ਦੇ ਨਾਲ ਨਾਰਮਲ ਕਿਸਮ ਦਾ ਕੋਈ ਰਿਲੇਸ਼ਨਸ਼ਿਪ ਰੱਖੇਗਾ ਜਾਂ ਉਹਨਾਂ ਨਾਲ ਕੋਈ ਕੰਮ ਕਰੇਗਾ ਤੇ ਉਹਨੂੰ ਜਿਹੜਾ ਗੱਦਾਰ ਕਰਾਰ ਦੇ ਦਿੱਤਾ ਗਿਆ। ਤੇ ਦੇਖੋ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਆਈਨੀ ਨੇ ਨਾ ਇਹ ਕਾਨੂੰਨੀ ਨੇ। ਇਹਦਾ ਮਤਲਬ ਆ ਕਿ ਨਫ਼ਰਤ ਦੇ ਬੀਜ ਬੋਏ ਜਾ ਰਹੇ ਨੇ ਖਾਨ ਸਾਹਿਬ ਵੱਲੋਂ ਫੌਜ ਤੇ ਆਵਾਮ ਦੇ ਵਿੱਚ, ਤੇ ਇਸ ਚੀਜ਼ ਦੀ ਕੋਈ ਟੋਲਰੈਂਸ ਨਹੀਂ ਹੈਗੀ। ਤੇ ਬਾਕੀ ਜਿਹੜੀ ਹਕੂਮਤ ਕਰ ਰਹੀ ਹੈ ਉਹ ਤੇ ਫਿਰ ਉਹਦੇ ਰੱਦੇ ਅਮਲ 'ਚ ਕਰ ਰਹੀ ਹੈ। ਤੇ ਮੇਰਾ ਖਿਆਲ ਆ ਕਿ ਸਵਾਲ ਉੱਥੇ ਹੀ, ਮੁੱਦਾ ਉੱਥੇ ਹੀ ਹੋਣਾ ਚਾਹੀਦਾ ਕਿ ਖਾਨ ਸਾਹਿਬ ਇਹੋ ਜਿਹੀ ਨਫ਼ਰਤ ਅੰਗੇਜ਼ ਸਿਆਸਤ ਕਿਉਂ ਕਰ ਰਹੇ ਨੇ, ਜਾਂ ਖਾਨ ਸਾਹਿਬ ਜਿਹੜੇ ਨੇ ਨਫ਼ਰਤ ਦੇ ਬੀਜ ਬੋ ਕੇ ਤਕਸੀਮ ਕਿਉਂ ਪਾ ਰਹੇ ਨੇ ਪਾਕਿਸਤਾਨ ਅਵਾਮ ਦੇ ਵਿੱਚ ਤੇ ਅਦਾਰਿਆਂ ਦੇ ਵਿੱਚ। ਤੇ ਇਸ ਚੀਜ਼ ਦੀ ਉਹ ਆਦਮੀ ਜਿਹਨੂੰ 14 ਸਾਲ ਦੀ ਸਜ਼ਾ ਹੋਈ ਹੈ ਕਰਪਸ਼ਨ ਦੇ ਵਿੱਚ, ਤੇ ਉਹ ਸਜ਼ਾ ਕੱਟ ਰਿਹਾ ਹੈ। ਤੇ ਇਸ ਚੀਜ਼ ਦੀ ਇਜਾਜ਼ਤ ਤੇ ਨਹੀਂ ਦਿੱਤੀ ਜਾ ਸਕਦੀ ਕਿ ਇੱਕ ਆਦਮੀ, ਇੱਕ ਕੈਦੀ ਜਿਹੜਾ ਹੈਗਾ, ਉਹ ਮੁਲਕ ਦੇ ਵਿੱਚ ਅਭਾਮ ਪੈਦਾ ਕਰੇ, ਉਹ ਮੁਲਕ ਦੇ ਵਿੱਚ ਸਿਆਸੀ ਹਲਚਲ ਪੈਦਾ ਕਰੇ। ਉਹ ਸਜ਼ਾ ਕੱਟ ਰਿਹਾ, ਉਹ ਸਜ਼ਾ ਕੱਟੇ, ਤੇ ਸਿਆਸਤ ਦੀ ਇਜਾਜ਼ਤ ਹੁਣ ਉਹਨੂੰ ਨਹੀਂ ਦਿੱਤੀ ਜਾਵੇਗੀ। ਸਰ ਮਾਮਲਾਤ ਨੂੰ ਵੇਖਿਆ ਜਾਵੇ ਤੇ ਕੀ ਕਹਿੰਦੇ ਹੋ, ਮਤਲਬ ਅਸੀਂ ਹੁਣ ਇਹ ਸਮਝ ਲਈਏ ਕਿ ਮੁਜ਼ਾਕਰਾਤ ਦਾ ਜਿਹੜਾ ਰਸਤਾ ਹੈ ਉਹ ਕਿਉਂਕਿ ਬੰਦ ਹੋ ਗਿਆ, ਕਿਉਂਕਿ ਰਾਣਾ ਸਨਾਉਲਾ ਸਾਹਿਬ ਕਹਿ ਰਹੇ ਸਨ ਕਿ ਮੁਜ਼ਾਕਰਾਤ ਹੋ ਸਕਦੇ ਨੇ, ਜਾਂ ਦੂਜੇ ਕੁਝ ਰਹਿਨੁਮਾ ਪਹਿਲੇ ਕਹਿ ਰਹੇ ਸਨ, ਲੇਕਿਨ ਅੱਜ ਜਿਹੜਾ ਉਹਨਾਂ ਦਾ ਮੌਕਫ ਹੈ ਜਾਂ ਅੱਜ ਜਿਹੜਾ ਉਹਨਾਂ ਦਾ ਲਹਿਜਾ ਹੈ ਉਸ ਤੋਂ ਲੱਗ ਨਹੀਂ ਰਿਹਾ ਕਿ ਹੁਣ ਕੋਈ ਮੁਜ਼ਾਕਰਾਤ ਦਾ ਰਸਤਾ ਨਿਕਲ ਸਕੇਗਾ। ਸਰ ਕੋਈ ਰਸਤਾ ਬਾਕੀ ਬਚ ਗਿਆ ਮੁਜ਼ਾਕਰਾਤ ਦਾ? ਨਹੀਂ, ਦੇਖੋ ਗੱਲ, ਦੇਖੋ ਇਹਦੇ 'ਚ ਵੀ ਇਹ ਮੁੱਦਾ ਜਿਹੜਾ ਸਵਾਲ ਹੈ ਸਾਡੇ ਉੱਤੇ ਨਹੀਂ ਆਉਂਦਾ। ਦੇਖੋ ਅਸੀਂ ਤੇ ਜਿਹੜੇ ਇਹਨਾਂ ਦੇ ਪਾਰਲੀਮੈਂਟੇਰੀਅਨਸ ਨੇ, ਭਾਵੇਂ ਉਹ ਨੈਸ਼ਨਲ ਅਸੈਂਬਲੀ 'ਚ ਹੋਣ ਜਾਂ ਸੂਬਾਈ ਅਸੈਂਬਲੀ 'ਚ ਹੋਣ, ਹਕੂਮਤ ਤੇ ਉਹਨਾਂ ਨਾਲ ਇੰਟਰੈਕਸ਼ਨ ਕਰਦੀ ਹੈ ਤੇ ਉਹਨਾਂ ਨੂੰ ਕੋਸ਼ਿਸ਼ ਕਰਦੀ ਹੈ ਕਿ ਸ਼ਾਮਿਲ ਗੁਫ਼ਤਗੂ ਹਰ ਪਹਿਲੂ 'ਚ ਕੀਤਾ ਜਾਵੇ। ਲੇਕਿਨ ਜਿਹੜਾ ਉਹਨਾਂ ਦਾ ਲੀਡਰ ਆ, ਉਹ ਜਦੋਂ ਕੋਈ ਬੰਦਾ ਨਾਰਮਲ ਗੱਲ ਕਰਦਾ ਜਾਂ ਨਾਰਮਲ ਤਰੀਕੇ ਨਾਲ ਅੱਗੇ ਵੱਧਦਾ ਹੈ ਮੁਲਕੀ ਮਫਾਦ ਵਾਸਤੇ, ਆਪੋਜੀਸ਼ਨ ਤੇ ਜਿਹੜੀ ਟ੍ਰੈਜਰੀ ਬੈਂਚਸ ਨੇ ਉਹਨਾਂ ਨੂੰ ਬਹਿਣਾ ਪੈਂਦਾ। ਲੇਕਿਨ ਜਦੋਂ ਵੀ ਕੋਈ ਇਹੋ ਜਿਹਾ ਅਮਲ ਕਰਦਾ ਤੇ ਉਸ ਚੀਜ਼ ਨੂੰ ਪਸੰਦ ਨਹੀਂ ਕੀਤਾ ਜਾਂਦਾ ਖਾਨ ਸਾਹਿਬ ਵੱਲੋਂ। ਉਹ ਚਾਹੁੰਦੇ ਨੇ ਕਿ ਇੱਕ ਤਸਾਦਮ ਦੀ ਫਜ਼ਾ ਬਣੀ ਰਵੇ, ਔਰ ਉਹਦੀ ਵਜ੍ਹਾ ਇਹ ਹੈਗੀ ਕਿ ਉਹ ਸਜ਼ਾ ਕੱਟ ਰਹੇ ਨੇ। ਉਹ ਚਾਹੁੰਦੇ ਨੇ ਕਿ ਪੂਰੀ ਜਮਾਤ ਦਾ ਇੱਕੋ ਹੀ ਮੁੱਦਾ ਹੋਵੇ ਕਿ ਉਹਨਾਂ ਨੇ ਮੈਨੂੰ ਕਿਸ ਤਰ੍ਹਾਂ ਬਾਹਰ ਕੱਢਣਾ। ਤੇ ਬਾਕੀ ਜਿਹੜੀ KPK 'ਚ ਸਿਹਤ ਦੇ ਮਾਮਲਾਤ ਨੇ, ਐਜੂਕੇਸ਼ਨ ਦੇ ਮਾਮਲਾਤ ਨੇ, ਲਾਅ ਐਂਡ ਆਰਡਰ ਦੇ ਮਾਮਲਾਤ ਨੇ, ਉਹਨਾਂ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ। ਜਾਂ ਜਿਹੜੀ PTI ਦੀ ਆਪੋਜੀਸ਼ਨ ਆ ਵਫਾਕੀ ਲੈਵਲ ਤੇ, ਉਹ ਗੱਲ ਕਰੇ ਮਾਸ਼ੀ ਲੈਵਲ ਤੇ ਉੱਤੇ, ਪਾਲਿਸੀ ਲੈਵਲ ਦੇ ਉੱਤੇ, ਉਹਦੇ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਕਿ ਉਹ ਕੋਈ ਕੰਮ ਕਰੇ। ਇਸ ਵਾਸਤੇ ਉਹਨਾਂ ਨੇ ਕਮੇਟੀਆਂ ਵੀ ਛਡਾ ਦਿੱਤੀਆਂ। ਦੇਖੋ ਆਪੋਜੀਸ਼ਨ ਦਾ ਕਲੀਦੀ ਕਿਰਦਾਰ ਹੁੰਦਾ ਕਮੇਟੀਆਂ ਦੇ ਵਿੱਚ। ਉਹਨਾਂ ਨੇ ਉੱਥੋਂ ਵੀ ਰਿਜ਼ਾਈਨ ਕਰ ਦਿੱਤਾ, ਯਾਨੀ ਕਿ ਉਹ ਚਾਹੁੰਦੇ ਨੇ ਕਿ ਇੱਕੋ ਹੀ ਮੁੱਦਾ ਚੁੱਕਿਆ ਜਾਵੇ ਕਿ ਮੈਂ ਬਾਹਰ ਕਿਸ ਤਰ੍ਹਾਂ ਆ ਸਕਦਾ। ਤੇ ਇਹਦਾ ਮਤਲਬ ਆ ਕਿ ਖਾਨ ਸਾਹਿਬ ਨੇ ਪੂਰੀ ਜਮਾਤ ਨੂੰ ਯਰਗਮਾਲ ਬਣਾ ਲਿਆ। ਉਹਨਾਂ ਨੇ ਉਹ ਆਪਣੀ ਮਫਾਦਾਤ, ਆਪਣੇ ਸੈਲਫ ਇੰਟਰਸਟ ਵਾਸਤੇ, ਆਪਣੀ ਜ਼ਾਤ ਵਾਸਤੇ ਉਹ ਚਾਹੁੰਦੇ ਨੇ ਕਿ ਪੂਰੇ ਇਕਦਾਮਾਤ ਹੋਣ। ਤੇ ਇਹ ਜਿਹੜਾ ਮਾਮਲਾ, ਜਿਹੜਾ ਮੁਜ਼ਾਕਰਾਤ ਦਾ ਰਸਤਾ ਬੰਦ ਹੋ ਗਿਆ, ਇਹ ਅਸੀਂ ਨਹੀਂ ਕੀਤਾ। ਇਹ ਤੇ ਖਾਨ ਸਾਹਿਬ ਦੀ ਪਾਲਿਸੀ ਹੈਗੀ ਆ ਕਿ ਉਹ ਚਾਹੁੰਦੇ ਨੇ ਕਿ ਤਸਾਦਮ ਤੋਂ ਇਲਾਵਾ, ਇਸ ਮੁੱਦੇ ਤੋਂ ਇਲਾਵਾ ਕੋਈ ਗੱਲ ਹੀ ਨਾ ਹੋਵੇ। ਤੇ ਮੈਂ ਤੇ ਸਮਝਦਾ ਕਿ ਜਿਹੜੇ PTI ਦੇ ਵੀ ਮੈਂਬਰਾਨ ਨੇ, ਪਾਰਲੀਮੈਂਟੇਰੀਅਨ ਨੇ, ਉਹ ਵੀ ਫਸੇ ਬੈਠੇ ਨੇ ਕਿ ਸਾਨੂੰ ਇੱਕ ਹੀ ਪਾਗਲ ਟੱਕਰ ਗਿਆ ਕਿ ਇਹਦਾ ਕੋਈ ਮੁਲਕੀ ਮਫਾਦ 'ਚ ਕੋਈ ਕੰਮ ਨਹੀਂ, ਕੋਈ ਡਾਇਰੈਕਸ਼ਨ ਨਹੀਂ, ਤੇ ਇੱਕੋ ਹੀ ਕੰਮ ਹੈਗਾ ਕਿ ਲੜਾਈ ਕਰੋ, ਝਗੜਾ ਕਰੋ, ਮਾਹੌਲ ਗਰਮ ਰੱਖੋ, ਇਹੋ ਜਿਹਾ ਮਾਹੌਲ ਹੋਵੇ ਕਿ ਪ੍ਰੈਸ਼ਰ ਪਵੇ ਕਿ ਮੇਰਾ ਕੋਈ ਰਸਤਾ ਜਿਹੜਾ ਅੱਗੇ ਸਿੱਧਾ ਹੋ। ਸਰ ਤੁਸੀਂ ਕਹਿ ਰਹੇ ਹੋ KP 'ਚ ਗਵਰਨੈਂਸ ਨਹੀਂ, ਅਤਾ ਤਾਰੜ ਸਾਹਿਬ ਵੀ ਇਹ ਕਹਿ ਰਹੇ ਸਨ, ਮੁਖਤਲਿਫ ਵਜ਼ਰਾ ਇਹ ਕਹਿ ਰਹੇ ਨੇ। ਇਹਦਾ ਜਵਾਬ ਸਰ ਮੈਂ ਤੁਹਾਨੂੰ ਦੱਸ ਦਿਆਂ, ਕੱਲ ਜਲਸਾ ਹੋਇਆ ਪਾਕਿਸਤਾਨ ਤਹਿਰੀਕ ਇਨਸਾਫ ਦਾ, ਵਜ਼ੀਰ ਆਲਾ ਸੁਹੇਲ ਅਫਰੀਦੀ ਉੱਥੇ ਖਿਤਾਬ ਕੀਤਾ।
ਔਰ ਉਹਨਾਂ ਇਹਦਾ ਜਵਾਬ ਦਿੱਤਾ, ਮੈਂ ਆਪਣੇ ਇੰਟਰਵਿਊ 'ਚ ਵੀ ਇਹਦਾ ਜ਼ਿਕਰ ਕਰ ਚੁੱਕਾ। ਉਹਨਾਂ ਕਿਹਾ ਕਿ ਜੀ ਅਗਰ ਸਾਡਾ ਇੱਥੇ ਗਵਰਨੈਂਸ ਦਾ ਮਾਮਲਾ ਖਰਾਬ ਹੁੰਦਾ, ਅਗਰ ਗਵਰਨੈਂਸ ਨਾ ਹੁੰਦੀ ਬਿਹਤਰ, ਤੇ ਲੋਕ ਤੇ ਸਾਨੂੰ ਤੀਜੀ ਵਾਰੀ ਜਿਹੜਾ ਹੈ ਉਹ ਵੋਟ ਦੇ ਕੇ ਲੈ ਆਏ ਨੇ। ਅਗਰ ਇਹ ਮਾਮਲਾ ਹੁੰਦਾ, ਉਹ ਕਹਿ ਰਹੇ ਸਨ ਕਿ ਤੇ ਫਿਰ ਲੋਕ ਸਾਨੂੰ ਵੋਟ ਹੀ ਨਾ ਦਿੰਦੇ, ਸਾਨੂੰ ਬਾਹਰ ਕਰ ਦਿੰਦੇ ਹਕੂਮਤ ਤੋਂ। ਸਰ ਦੇਖੋ ਗੱਲ ਹੈ ਕਿ ਬਿਆਨੀਆ ਉਹਨਾਂ ਨੇ ਵੇਚ ਦਿੱਤਾ ਜਾਂ ਜੋ ਵੀ ਆਵਾਮ ਨੇ ਉਹਨਾਂ ਨੂੰ ਵੋਟ ਦਿੱਤੇ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਤੁਸੀਂ ਇਹਦਾ ਮਾਜ਼ਨਾ ਕਰ ਲਓ ਕਿ ਕਿਆ ਉੱਥੇ ਦੀ KPK 'ਚ ਲਾਅ ਐਂਡ ਆਰਡਰ 'ਚ ਕੋਈ ਬਿਹਤਰੀ ਆਈ ਹੈ? ਕਿਆ ਇਹਨਾਂ ਨੇ ਜਿਹੜੀ ਕਾਊਂਟਰ ਟੈਰਰਿਜ਼ਮ ਹੈਗਾ ਉਹਨਾਂ ਨੂੰ ਉੱਥੇ ਸਟਰੈਂਥਨ ਕੀਤਾ ਗਿਆ? ਕਿਆ ਉੱਥੇ ਹਰ ਜਿਹੜੀ ਤਹਿਸੀਲ ਆ, ਹਰ ਡਿਵੀਜ਼ਨ ਆ, ਹਰ ਡਿਸਟ੍ਰਿਕਟ ਆ, ਉਹਦੇ 'ਚ ਤੁਹਾਨੂੰ ਕੋਈ ਤਰੱਕੀਆਤੀ ਕੰਮ ਹੁੰਦੇ ਨਜ਼ਰ ਆ ਰਹੇ ਨੇ? ਜਾਂ ਉਹਨਾਂ ਦਾ CM ਜਿਹੜਾ ਹੈਗਾ ਇੱਕੋ ਕੰਮ ਪਿੱਛੇ ਲੱਗਿਆ ਹੋਇਆ? ਦੇਖੋ ਗੱਲ ਇਹ ਹੈਗੀ ਆ ਕਿ ਜੇ ਆਵਾਮ ਨੇ ਵੋਟ ਪਾ ਦਿੱਤੇ ਤੇ ਇਹਦਾ ਇਹ ਮਤਲਬ ਤਾਂ ਨਹੀਂ ਕਿ ਤੁਸੀਂ ਪੂਰੇ ਸੂਬੇ ਨੂੰ ਸਜ਼ਾ ਦੇਵੋ। ਪੂਰੇ ਸੂਬੇ ਦੀ ਜਿਹੜੀ ਤਰੱਕੀ ਆ ਉਹ ਤੁਸੀਂ ਉਹਦੇ ਉੱਤੇ ਤਵੱਜੋ ਨਾ ਦਿਓ ਔਰ ਇੱਕ ਇਹੋ ਜਿਹੇ ਮਾਹੌਲ ਦੇ ਉੱਤੇ ਤਵੱਜੋ ਦਿਓ ਜਿਹੜਾ ਮੁਲਕ ਵਾਸਤੇ ਚੰਗਾ ਨਹੀਂ ਹੈਗਾ। ਤੇ ਮੈਂ ਸਮਝਦਾ ਕਿ ਜੇ ਮੈਂਡੇਟ ਦਿੱਤਾ ਹੈ ਆਵਾਮ ਨੇ ਤੇ ਫਿਰ ਕੰਮ ਕਰਨ, ਕੰਮ ਵੱਲ ਤਵੱਜੋ ਨਹੀਂ ਤੇ ਤਸਾਦਮ ਵੱਲ। ਤੇ ਮੇਰਾ ਨਹੀਂ ਖਿਆਲ ਕਿ ਅੱਗੇ ਆਉਣ ਵਾਲੇ ਟਾਈਮ 'ਚ ਇਹ ਕੋਈ ਇਹਨਾਂ ਦੇ ਇਸੀ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਮਿਲੇਗੀ। ਹੁਣ ਤੁਸੀਂ ਹਰੀਪੁਰ ਦਾ ਇਲੈਕਸ਼ਨ ਵੇਖ ਲਓ ਕਿ ਉੱਥੇ ਇਹਨਾਂ ਦੇ ਲਗਾਏ ਹੋਏ ROs, ਇਹਨਾਂ ਦੀ ਸਾਰੀ ਜਿਹੜੀ ਇੰਤਜ਼ਾਮੀਆ ਹੈਗੀ ਆ KPK ਦੀ ਹਕੂਮਤ, ਤੇ ਉਹ ਹਰੇ ਨੇ। ਇਹਦਾ ਮਤਲਬ ਆ ਲੋਕਾਂ ਦਾ ਮੂਡ ਹੁਣ ਤਬਦੀਲ ਹੋ ਗਿਆ, KPK ਦੇ ਵਿੱਚ ਵੀ ਤਬਦੀਲ ਹੋ ਗਿਆ। ਤੇ ਮੈਂ ਸਮਝਦਾ ਕਿ ਇਹ ਜਿਹੜਾ ਨਾਜ਼ ਕਰ ਰਹੇ ਨੇ ਕਿ ਜੀ ਸਾਨੂੰ ਆਵਾਮ ਨੇ ਤੀਜੀ ਵਾਰੀ ਬਣਾਇਆ, ਮੇਰਾ ਨਹੀਂ ਖਿਆਲ ਚੌਥੀ ਵਾਰੀ ਇਹਨਾਂ ਦੀ ਆਉਣ ਲੱਗੀ ਹੈ। ਹੁਣ KPK 'ਚ ਵੀ ਇਹਨਾਂ ਦਾ ਸਫਾਇਆ ਹੋ ਜਾਣਾ। ਮੁਜ਼ਾਕਰਾਤ ਦੇ ਹਵਾਲੇ ਨਾਲ ਦੱਸੋ ਕਿ ਅਗਰ ਪਾਕਿਸਤਾਨ ਤਹਿਰੀਕ ਇਨਸਾਫ ਇਮਰਾਨ ਖਾਨ ਦਾ ਮੈਂਡੇਟ ਲੈ ਕੇ ਜਾਂ ਬਾਨੀ ਦੇ ਇਲਾਵਾ, ਕਿਉਂਕਿ ਹੁਣ ਹਕੂਮਤ ਇਹ ਕਹਿਣ ਸ਼ੁਰੂ ਹੋ ਗਈ ਹੈ ਕਿ ਜੀ ਇਮਰਾਨ ਖਾਨ ਦੇ ਬਗੈਰ ਅਗਰ ਮੁਜ਼ਾਕਰਾਤ ਕਰਨਾ ਚਾਹੁੰਦੀ ਹੈ ਤਾਂ ਮੁਜ਼ਾਕਰਾਤ ਕਰ ਲਵੇ, ਤੇ ਅਗਰ ਕੋਈ ਐਸੀ ਗੱਲ ਹੁੰਦੀ ਹੈ, ਪਾਕਿਸਤਾਨ ਤਹਿਰੀਕ ਇਨਸਾਫ ਇਸ ਤਰ੍ਹਾਂ ਦਾ ਕੋਈ ਮਾਮਲਾ ਕਰਦੀ ਹੈ ਜਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ -1 ਹੋ ਜਾਏਗਾ। ਫੈਸਲ ਵਾਡਾ ਸਾਹਿਬ ਦੀ ਮੈਂ ਗੁਫ਼ਤਗੂ ਸੁਣ ਰਿਹਾ ਸਾਂ, ਉਹ ਕਹਿ ਰਹੇ ਸਨ ਕਿ ਜੀ -1 ਜਾਂ -ਆਲ ਵੀ ਹੋ ਸਕਦਾ। ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਬਾਰੇ ਤੁਸੀਂ ਕਹੋ, ਕੀ ਕਹੋਗੇ ਸਰ? ਨਹੀਂ ਦੇਖੋ, ਗੱਲ -1 ਵਾਲੀ ਗੱਲ ਜੇ ਤੇ ਸਮਝਣ ਵਾਲੇ ਸਮਝਣ ਦੀ ਕੋਸ਼ਿਸ਼ ਕਰਨ ਤੇ ਜਿਹੜਾ ਬੰਦੇ ਨੂੰ ਸਜ਼ਾ ਹੋ ਜਾਵੇ ਔਰ ਉਹ ਕੈਦ ਕੱਟ ਰਿਹਾ ਹੋਵੇ, ਉਹਨੂੰ ਸਿਆਸਤ ਦੀ ਤੇ ਇਜਾਜ਼ਤ ਹੀ ਨਹੀਂ ਆ। ਉਹਦੀ ਜਿਹੜੀ ਮੁਲਾਕਾਤਾਂ ਨੇ ਉਹ ਤੇ ਪਰਸਨਲ ਲਾਇਰ ਦੀ ਇਜਾਜ਼ਤ ਮਿਲ ਸਕਦੀ ਆ, ਜਾਂ ਉਹਨਾਂ ਦੀ ਜਿਹੜੀਆਂ ਮੁਲਾਕਾਤਾਂ ਨੇ ਉਹਦੇ 'ਚ ਉਹਨਾਂ ਦੇ ਜਿਹੜੇ ਲੀਗਲ ਮਾਮਲਾਤ ਨੇ ਲਾਇਰਸ ਦੇ ਨਾਲ ਜਾਂ ਫੈਮਿਲੀ ਮੈਂਬਰਸ ਦੇ ਨਾਲ ਮੁਲਾਕਾਤਾਂ ਹੁੰਦੀਆਂ ਨੇ। ਜਿਹੜਾ ਪ੍ਰਿਜ਼ਨ ਰੂਲ ਆ ਉਹ ਇਜਾਜ਼ਤ ਹੀ ਨਹੀਂ ਦਿੰਦਾ ਸਿਆਸਤ ਕਰਨ ਵਾਸਤੇ। ਤੇ ਇਹ ਜੇ ਲਾਗੂ ਹੋਵੇ ਪ੍ਰੋਪਰਲੀ ਤੇ ਇਹ ਤੇ -1 ਹੀ ਆ। ਇਹ ਤੇ PTI ਦੇ ਜਿਹੜੇ ਮੈਂਬਰਾਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੀ ਰਸਤਾ ਅਪਣਾਉਣਾ ਹੈ। ਉਹਨਾਂ ਨੇ ਯਰਗਮਾਲ ਬਣ ਕੇ ਖਾਨ ਸਾਹਿਬ ਦੀ ਰਿਹਾਈ ਤੇ ਪਰਸਨਲ ਇੰਟਰਸਟ ਵਾਸਤੇ ਕੰਮ ਕਰਨਾ ਹੈ ਕਿ ਖਾਨ ਸਾਹਿਬ ਨੂੰ ਬਾਹਰ ਕੱਢੀਏ, ਜਾਂ ਫਿਰ ਉਹਨਾਂ ਨੇ KPK ਦੀ ਆਵਾਮ ਵਾਸਤੇ ਜਾਂ ਵਫਾਕੀ ਲੈਵਲ ਤੇ ਆਵਾਮ ਦੇ ਮਫਾਦਾਤ ਵਾਸਤੇ ਆਵਾਜ਼ ਉਠਾਣੀ। ਇਹਦੇ ਉਹਨਾਂ ਦਾ ਫੈਸਲਾ ਹੈ। ਜੇ ਦੇਖੋ ਇਹ ਗੱਲ ਤੇ ਕਲੀਅਰ ਹੋ ਗਈ ਕਿ ਜਿਸ ਤਰ੍ਹਾਂ ਦੀ ਨਫ਼ਰਤ ਅੰਗੇਜ਼ ਸਿਆਸਤ ਖਾਨ ਸਾਹਿਬ ਕਰ ਰਹੇ ਨੇ, ਉਹਦੀ ਕੋਈ ਹੁਣ ਗੁੰਜਾਇਸ਼ ਨਹੀਂ। ਅਸੀਂ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇਣ ਲੱਗੇ ਕਿ ਉਹ ਫਜ਼ੂਲ ਗੱਲਾਂ ਕਰਨ ਅਦਾਰਿਆਂ ਦੇ ਬਾਰੇ 'ਚ ਔਰ ਆਵਾਮ ਤੇ ਅਦਾਰਿਆਂ ਦੇ ਦਰਮਿਆਨ 'ਚ ਤਕਸੀਮ ਜਿਹੜੀ ਆ ਉਹ ਪਾਣ। ਇਹਦੀ ਇਜਾਜ਼ਤ ਨਹੀਂ ਮਿਲਦੀ। ਹੁਣ ਜੇ ਜਮਾਤ ਵੀ ਇਸ ਰਸਤੇ ਤੇ ਚੱਲਦੀ ਆ, ਉਹਨਾਂ ਨੂੰ ਵੀ ਰੋਕਿਆ ਜਾਏਗਾ, ਡੱਕਿਆ ਜਾਏਗਾ। ਇਹਦੇ ਉਹਨਾਂ ਨੇ ਫੈਸਲਾ ਕਰਨਾ ਹੈਗਾ ਜਮਾਤੀਆਂ ਨੇ ਕਿ ਉਹਨਾਂ ਨੇ ਕੀ ਰਸਤਾ ਅਪਣਾਉਣਾ ਹੈ। ਉਹਨਾਂ ਨੇ ਪਾਕਿਸਤਾਨ